ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ IndozTv। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ 'ਚ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਕਰਦੇ ਹਾਂ ਜੀ ਜਾਰੀ। ਮੇਰੇ ਬਹੁਤ ਹੀ ਖਾਸ ਮਹਿਮਾਨ ਜੁੜ ਚੁੱਕੇ ਨੇ ਜੀ ਸਾਡੇ ਨਾਲ, ਰਾਜਦੀਪ ਲਾਲੀ ਜੀ ਤੇ ਹਰਪ੍ਰੀਤ ਕੌਰ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸਫਰ ਦੇ ਵਿੱਚ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ IndozTv ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਦੀਪ ਲਾਲੀ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਪੰਜਾਬ ਤੋਂ ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਪਿੰਡ ਹੈ ਜੀ ਲੁਧਿਆਣੇ ਜ਼ਿਲ੍ਹੇ ਦਾ ਸਭ ਤੋਂ ਪਹਿਲਾ ਪਿੰਡ, ਜੇ ਚੰਡੀਗੜ੍ਹ ਵੱਲੋਂ ਆਈਏ, ਪਿੰਡ ਹੇਡੋਂ, ਅੱਛਾ, ਸਮਰਾਲੇ ਦੇ ਨੇੜੇ ਤੇ ਡਿਸਟ੍ਰਿਕਟ ਲੁਧਿਆਣਾ। ਮਾਲਵੇ ਦਾ ਪਹਿਲਾ ਪਿੰਡ ਹੈ ਜੀ। ਮਾਲਵੇ ਦਾ ਪਹਿਲਾ ਪਿੰਡ ਤੇ ਡਿਸਟ੍ਰਿਕਟ ਲੁਧਿਆਣੇ ਦੇ ਵੀ ਪਹਿਲਾ। ਡਿਸਟ੍ਰਿਕਟ ਲੁਧਿਆਣੇ ਦਾ ਪਹਿਲਾ ਪਿੰਡ ਜੇ ਚੰਡੀਗੜ੍ਹੋਂ ਆਈਏ। ਕੀ ਬਾਤ ਹੈ ਜੀ। ਸੋ ਕਿਉਂਕਿ ਮੈਂ ਤੁਹਾਡਾ, ਜਦੋਂ ਮੇਰੇ ਕੋਲ ਕੋਈ ਮੇਰਾ ਮਹਿਮਾਨ ਆਉਂਦਾ ਤਾਂ ਮੈਂ ਉਹਦੇ ਬਾਰੇ ਕੁਛ ਨਾ ਕੁਛ ਸਰਚ ਜ਼ਰੂਰ ਕਰਦੀ ਹਾਂ। ਤੁਸੀਂ ਇੱਕ ਸਿੰਗਰ ਹੈ ਨਾ, ਤੁਸੀਂ ਪੰਜਾਬ ਤੋਂ ਆਪਣਾ ਸਿੰਗਿੰਗ ਦਾ ਸਫ਼ਰ ਸ਼ੁਰੂ ਕੀਤਾ। ਸੋ ਪਹਿਲਾਂ ਇਹ ਦੱਸੋ ਕਿ ਕਾਲਜ ਤੁਹਾਡਾ ਕਿੱਥੇ ਸੀ, ਸਕੂਲ ਤੁਹਾਡਾ ਕਿੱਥੇ ਸੀ ਤੇ ਗਾਇਕੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਸਕੂਲ ਜੀ ਮੇਰਾ ਪਿੰਡ ਤੋਂ ਹੀ ਸਟਾਰਟ ਕੀਤਾ। ਜਿੱਦਾਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਤੋਂ, ਪਿੰਡੋਂ ਹੇਡੋਂ ਤੋਂ, ਤੇ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਸਮਰਾਲੇ ਤੋਂ +2 ਕੀਤੀ ਤੇ ਮਾਲਵਾ ਕਾਲਜ ਬੌਂਦਲੀ ਸਮਰਾਲਾ, ਉੱਥੋਂ BA ਕੀਤੀ ਤੇ ਉਸ ਤੋਂ ਬਾਅਦ ਜਲੰਧਰ ਮੇਹਰਚੰਦ ਪੋਲੀਟੈਕਨਿਕ 'ਚ ਮੈਂ ਪੜ੍ਹਿਆ ਜੀ। ਅੱਛਾ, ਤੇ ਗਾਇਕੀ ਦਾ ਸਫ਼ਰ ਕਿਵੇਂ ਸ਼ੁਰੂ ਕੀਤਾ ਫਿਰ? ਗਾਇਕੀ ਦਾ ਸਫ਼ਰ ਸ਼ੁਰੂ ਤੋਂ ਹੀ ਮੈਂ ਜਦੋਂ ਬਾਲ ਸਭਾਵਾਂ 'ਚ ਜਦੋਂ ਆਪਾਂ ਗਾਉਂਦੇ ਆ ਤੇ ਉਦੋਂ ਮਲਕੀਤ ਭਾਜੀ ਦਾ ਗਾਣਾ ਆਇਆ ਸੀ ਸਭ ਤੋਂ ਪਹਿਲਾਂ, ਤੂੰ ਤੱਕ ਤੂਤੀਆਂ। ਹਾਂਜੀ, ਮੇਰਾ ਮੇਰਾ ਜ਼ਿੰਦਗੀ ਦਾ ਪਹਿਲਾ ਗੀਤ ਉਹ ਸੀ ਬਾਲ ਸਭਾ ਦੇ ਵਿੱਚ ਖੜ ਕੇ। ਜਿੱਦਾਂ 5ਵੀਂ ਵਾਲਿਆਂ ਨੇ 6ਵੀਂ ਵਾਲਿਆਂ ਨੂੰ ਪਾਰਟੀ ਦੇਣੀ ਹੁੰਦੀ ਹੈ ਨਾ, ਹਾਂਜੀ, ਤੇ ਉਦਾਂ ਮੈਨੂੰ ਟੀਚਰਾਂ ਨੇ ਖੜਾ ਕਰਤਾ ਸੀ ਕਿਉਂਕਿ ਮੈਂ ਉਦਾਂ ਸਕੂਲ 'ਚ ਤੁਰਦਾ ਫਿਰਦਾ ਗਾਉਂਦਾ ਹੁੰਦਾ ਸੀ। ਹਾਂਜੀ, ਤੇ ਉਹਨਾਂ ਨੇ ਮੇਰਾ ਜ਼ਿੰਦਗੀ ਦਾ ਪਹਿਲਾ ਗੀਤ ਇਹ ਸੀਗਾ, ਤੂੰ ਤੱਕ ਤੂਤੀਆਂ। ਤੇ ਉਸ ਤੋਂ ਬਾਅਦ ਫਿਰ ਸਕੂਲ 'ਚ, ਹਾਈ ਸਕੂਲ 'ਚ, ਸੀਨੀਅਰ ਸੈਕੰਡਰੀ 'ਚ ਤੇ ਫਿਰ ਕਾਲਜ ਤੋਂ, ਤੇ ਬਸ ਇੱਥੇ ਤੱਕ ਇੱਦਾਂ ਸਫ਼ਰ ਸ਼ੁਰੂ ਹੋਇਆ। ਅੱਛਾ, ਫਿਰ ਜਦੋਂ ਕਾਲਜ ਦੇ ਵਿੱਚ ਬਾਅਦ ਵਿੱਚ ਜਦੋਂ ਤੁਹਾਨੂੰ ਲੱਗ ਗਿਆ ਕਿ ਇੱਕ ਅਜਿਹਾ ਮੁਕਾਮ ਹੋਣਾ ਚਾਹੀਦਾ ਹੈ ਕਿ ਮੈਨੂੰ ਆਪਣੀ ਜਿਹੜੀ ਜ਼ਿੰਦਗੀ ਆ ਉਹ ਸਿੰਗਿੰਗ ਲਾਈਨ ਦੇ ਵਿੱਚ ਸੈੱਟ ਕਰਨੀ ਚਾਹੀਦੀ ਆ, ਫਿਰ ਤੁਸੀਂ ਏਦਾਂ ਕੋਈ ਉਪਰਾਲਾ ਕੀਤਾ ਇੰਡੀਆ ਦੇ ਵਿੱਚ? ਹਾਂਜੀ, ਮੈਂ ਪਹਿਲਾਂ ਫਿਰ ਪ੍ਰੋਪਰ ਸਿੱਖਿਆ ਜੀ। ਭਾਜੀ ਸਾਡੇ ਜਿਨ੍ਹਾਂ ਤੋਂ ਮੈਂ ਸਿੱਖਿਆ, ਸ਼ਮਸ਼ੇਰ ਸਿੰਘ, ਸਾਡੇ ਨਾਲ ਹੀ ਪਿੰਡ ਹੈ ਘੰਗਰਾਲੀ ਸਿੱਖਾਂ, ਉੱਥੋਂ। ਤੇ ਸਭ ਨੂੰ ਵੱਡੀ ਜਿਹੜੀ ਟੇਕ ਉਦੋਂ ਆਈ ਜ਼ਿੰਦਗੀ 'ਚ, ਉਸ ਵੇਲੇ ਦੇ ਪ੍ਰਧਾਨ ਮੰਤਰੀ ਜਿਹੜੇ ਇੰਦਰ ਕੁਮਾਰ ਗੁਜਰਾਲ ਜੀ, ਮੈਂ ਉਦੋਂ ਜਲੰਧਰ ਪੜ੍ਹਦਾ ਸੀ ਮੇਹਰਚੰਦ ਪੋਲੀਟੈਕਨਿਕ 'ਚ, ਤੇ ਉਹ ਉੱਥੋਂ MP ਖੜੇ ਹੋਏ ਸੀਗੇ ਤੇ ਉਹਨਾਂ ਦੀ ਸਟੇਜ ਤੇ ਮੈਨੂੰ ਗਾਉਣ ਦਾ ਮੌਕਾ ਮਿਲਿਆ। ਤੇ ਜਿਹੜੇ ਮੇਰੇ ਦੋਸਤ ਮਿੱਤਰ ਸੀ ਜਾਂ ਸਾਰੇ ਕਾਲਜ ਦੇ, ਤੇ ਉਹਨਾਂ ਸਾਰਿਆਂ ਨੇ ਇੰਨਾ ਐਪਰੀਸ਼ੀਏਟ ਕੀਤਾ ਕਿਉਂਕਿ ਉਹ ਪਰਫਾਰਮੈਂਸ ਇੰਨੀ ਵਧੀਆ ਸੀ, ਮੈਨੂੰ ਹੁਣ ਵੀ ਲੱਗਦੀ ਹੈ ਵੀ ਉਹ ਬਹੁਤ ਬੈਸਟ ਪਰਫਾਰਮੈਂਸ ਸੀਗੀ। ਤੇ ਉੱਥੋਂ ਫਿਰ ਮੇਲੇ, ਟੂਰਨਾਮੈਂਟ ਇਹ ਸ਼ੁਰੂ ਹੋ ਗਏ। ਤੇ ਉਸ ਤੋਂ ਬਾਅਦ ਹੌਲੀ ਹੌਲੀ ਚੱਲ ਮੇਰੇ ਬਹੁਤ ਹੀ ਕਰੀਬੀ ਦੋਸਤ ਹੈ ਜੋਗਿੰਦਰ ਸਿੰਘ ਜੋਗੀ, ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਤੋਂ। ਉਹਨਾਂ ਨੇ ਮੈਨੂੰ ਨਾਲ ਲੈ ਕੇ, ਮਤਲਬ ਪੰਜਾਬ ਦਾ ਹਰ ਕੋਨਾ ਸੀ ਮੇਲਿਆਂ ਤੇ, ਉਹ ਮੈਨੂੰ ਨਾਲ ਬਾਂਹ ਫੜ ਕੇ ਉਹਨਾਂ ਨੇ ਤੋਰਿਆ। ਤੇ ਬਸ ਫਿਰ ਚੱਲੀ ਗਿਆ ਜੀ। ਪੰਜਾਬ ਦੇ ਵਿੱਚ ਤੁਸੀਂ ਵਧੀਆ ਐਸਟੈਬਲਿਸ਼ ਹੋਣ ਲੱਗੇ ਸੀ ਐਜ਼ ਅ ਸਿੰਗਰ, ਫਿਰ ਬਾਹਰ ਦੇ ਮੁਲਕ ਆਉਣ ਦਾ ਕਿਵੇਂ ਡਿਸੀਜਨ ਲਿਆ? ਇਹ ਬੜਾ ਵਧੀਆ ਜਿੱਦਾਂ ਸਬੱਬ ਬਣਿਆ। ਮੈਂ ਪ੍ਰੋਫੈਸ਼ਨਲੀ 2 ਟੇਪਾਂ ਵੀ ਕਰਤੀਆਂ ਸੀਗੀਆਂ। ਅੱਛਾ, ਪਹਿਲੀ ਵਾਰ ਪੱਟੀ ਵਾਲਾ ਭਾਜੀ ਨੇ ਗੁੱਡ ਲੱਕ ਕੰਪਨੀ 'ਚੋਂ, ਜਿਹੜਾ ਅੱਜ ਕੱਲ ਬਹੁਤ ਮਸ਼ਹੂਰ ਰਾਈਟਰ ਆ ਸਾਡਾ, ਬਾਠ, ਨਰਿੰਦਰ ਬਾਠਾਂ ਵਾਲਾ ਜੀ, ਤੇ ਉਹਨਾਂ ਦੇ ਵੱਡੇ ਬ੍ਰਦਰ ਨਿਰਮਾਣ ਬਾਠ ਜੀ, ਤੇ ਉਹਨਾਂ ਨੇ ਪਹਿਲੀ ਟੇਪ ਕੀਤੀ ਸੀ ਮੇਰੀ ਪਹਿਲੀ ਵਾਰ 2001 'ਚ। ਤੇ ਉਹ ਬਹੁਤ ਵਧੀਆ ਰਿਹਾ ਉਹਦਾ ਰਿਜ਼ਲਟ। ਉਹਦੇ ਨਾਲ ਮੈਂ ਲੋਕਲ ਸਾਡੇ ਜਿੰਨੇ ਵੀ ਮਤਲਬ ਪਿੰਡਾਂ ਦੇ ਨੇੜੇ ਤੇੜੇ ਮੈਂ ਬਹੁਤ ਪ੍ਰੋਗਰਾਮ ਲਾਏ ਉਹ ਟੇਪ ਨਾਲ। ਉਸ ਤੋਂ ਬਾਅਦ ਪੈਰੀਟੋਨ ਕੰਪਨੀ 'ਚ ਕਰਨੈਲ ਸੀਵੀਆ ਭਾਜੀ ਦੀ ਪ੍ਰੈਜੈਂਟੇਸ਼ਨ 'ਚ 2004 'ਚ ਤੇਰੀ ਮੇਰੀ ਯਾਰੀ ਟਾਈਟਲ, ਤੇ ਉਹਦੇ ਵਿੱਚ ਕਰਨੈਲ ਸੀਵੀਆ ਜੀ, ਭੱਟੀ ਵਾਲਾ, ਜੈਲੀ ਮਨਜੀਤਪੁਰੀ, ਤੇ ਇਹ ਸਾਰੇ ਬਹੁਤ ਫੇਮਸ ਰਾਈਟਰ, ਤੇ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਤੇ ਉਸ ਤੋਂ ਬਾਅਦ ਫਿਰ ਮਤਲਬ ਬਿਲਕੁਲ ਪੀਕ ਤੇ ਆ ਗਿਆ ਸੀ ਕੈਰੀਅਰ। ਤੇ ਲੁਧਿਆਣਾ ਨਨਕਾਣਾ ਸਾਹਿਬ ਕੰਪਲੈਕਸ ਸਾਡਾ ਦਫ਼ਤਰ ਸੀ, ਜਿੱਥੇ ਦਲਜੀਤ ਭਾਜੀ, ਕੁਲਵਿੰਦਰ ਢਿੱਲੋਂ, ਉਸ ਟਾਈਮ ਦੇ ਸੁਪਰਸਟਾਰ ਬੰਦੇ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਅੰਗਰੇਜ਼ ਅਲੀ, ਰਾਜ ਬਰਾੜ ਭਾਜੀ, ਉਹਨਾਂ ਦੇ ਬਿਲਕੁਲ ਵਿੱਚ ਆਪਣਾ ਆਫਿਸ ਸੀਗਾ। ਤੇ ਸਮੇਂ ਨੇ ਕਰਵਟ ਲਈ DJ ਤੇ ਭੰਗੜੇ ਗਿੱਧੇ ਦਾ ਜਿਹੜਾ ਦੌਰ ਸ਼ੁਰੂ ਹੋ ਗਿਆ। ਤੇ ਜਿਹੜੇ ਉਹਦੇ ਨਾਲ MP3 ਤੁਹਾਨੂੰ ਯਾਦ ਹੋਣਾ, ਉਹਨਾਂ ਟਾਈਮਾਂ 'ਚ ਪਾਇਰੇਸੀ ਬਹੁਤ ਪੀਕ ਤੇ ਚਲੀ ਗਈ। ਤੇ ਜਿਹੜੇ ਸਾਡੇ ਵਰਗੇ ਨਵੇਂ ਬੰਦੇ ਸੀ, ਸਟਰਗਲ ਕਰ ਰਹੇ ਸੀ ਅਜੇ, ਹਨਾ, ਤੇ ਬਿਲਕੁਲ ਕੈਰੀਅਰ ਸਾਡਾ ਜਾਨੀ ਸਾਨੂੰ ਸਾਹਮਣੇ ਦਿਖਦਾ ਸੀ ਵੀ ਅਸੀਂ ਵਧੀਆ ਬਣ ਸਕਦੇ ਆਉਣ ਵਾਲੇ ਟਾਈਮ 'ਚ। ਪਰ ਇਹ 2 ਚੀਜ਼ਾਂ ਕਰਕੇ, ਜਿਵੇਂ ਕਹ ਲਓ ਉਹਨਾਂ ਟਾਈਮਾਂ 'ਚ ਜਿਹੜੇ ਮਜੀਸ਼ੀਅਨ ਸੀਗੇ ਉਹ ਵੀ ਵਿਹਲੇ ਹੋ ਗਏ ਤੇ ਸਿੰਗਰ ਵੀ ਸਾਰੇ। ਉਹ 2-3 ਸਾਲਾਂ 'ਚ ਫਿਰ ਸਾਨੂੰ ਕੋਈ ਡਿਸੀਜਨ ਲੈਣਾ ਪੈਣਾ ਸੀਗਾ ਵੀ ਇਦਾਂ ਤਾਂ ਲਾਈਫ ਚੱਲਣੀ ਨਹੀਂ, ਕਿਉਂਕਿ ਖਰਚੇ ਟੇਪਾਂ ਦੇ ਬਹੁਤ ਵੱਧ ਗਏ ਸੀਗੇ, ਦਫ਼ਤਰਾਂ ਦੇ ਖਰਚੇ, ਹੋਰ ਸਾਰੇ ਖਰਚੇ ਵੱਧ ਗਏ ਸੀ, ਪਰ ਇਨਕਮ ਜਿਹੜੀ ਆ ਬੰਦ ਹੋ ਗਈ ਸੀ।
ਤੇ ਸਾਰੀਆਂ ਕੰਪਨੀਆਂ 'ਚ ਜਿਹੜੇ ਬੜੇ ਸਿੰਗਰ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਉਹਨਾਂ ਦੇ ਪ੍ਰਾਈਸ ਬਹੁਤ ਅਪ ਸੀਗੇ ਜੀ, ਤੇ ਅਸੀਂ ਜਿਹੜੇ ਸਟਰਗਲਰ ਸੀ ਬੰਦੇ, ਫਿਰ ਸਾਨੂੰ ਕੁਝ ਸੋਚਣਾ ਪੈਣਾ ਸੀ। ਅੱਛਾ, ਹਾਂਜੀ। ਤੇ ਉਦੋਂ ਵਿਆਹ ਹੋ ਗਿਆ ਸੀ ਕਿ ਜੇ ਹੋਣਾ ਸੀ ਜਦੋਂ ਇਹ ਡਿਸੀਜਨ ਲਿਆ ਆਸਟ੍ਰੇਲੀਆ ਆਉਣ ਦਾ? ਵਿਆਹ ਹੋ ਗਿਆ ਸੀ ਜੀ, ਹਾਂ। ਵਿਆਹ ਜਦੋਂ ਪਹਿਲੀ ਟੇਪ ਆਈ ਆਪਣੀ ਪਹਿਲੀ ਵਾਰ, ਤੇ ਉਦੋਂ ਵਿਆਹ ਹੋ ਗਿਆ ਸੀ। ਪਰ ਉਦੋਂ ਇੰਨਾ ਨਹੀਂ ਸੀ ਸੋਚਿਆ ਵੀ ਅਸੀਂ, ਕਿਉਂਕਿ ਮੈਨੂੰ ਰਿਸਪੌਂਸ ਇੰਨਾ ਵਧੀਆ ਮਿਲਿਆ ਸੀ, ਤੇ ਟੂਰਨਾਮੈਂਟ ਅਸੀਂ ਐਵਰੀ ਵੀਕ ਬਿਜ਼ੀ ਹੁੰਦੇ ਸੀਗੇ ਵੀ ਟੂਰਨਾਮੈਂਟ, ਮੇਲੇ, ਵਿਆਹ, ਹਨਾ। ਮੈਂ ਕੈਸਟ ਆਉਣ ਤੋਂ ਪਹਿਲਾਂ ਹੀ ਮੈਨੂੰ ਲੱਗਦਾ 600-700 ਪ੍ਰੋਗਰਾਮ ਲਾਤਾ ਹੋਣਾ ਪੰਜਾਬ ਦੇ ਹਰ ਕੋਨੇ 'ਚ। ਮਤਲਬ ਉਦੋਂ ਸਾਨੂੰ ਪੈਸਿਆਂ ਪੂਸਿਆਂ ਨਾਲ ਬਾਹਲਾ ਹੁੰਦਾ ਨਹੀਂ ਸੀ ਹਿਸਾਬ ਕਿਤਾਬ, ਵੀ ਜਿੱਥੇ ਕਿਸੇ ਨੇ ਦੋਸਤ ਨੇ ਫੋਨ ਕਰਤਾ, ਕਿਸੇ ਭੈਣ ਭਾਈ ਨੇ ਕਰਤਾ ਜਾਂ ਵਾਟਐਵਰ, ਉਹ ਤੋਂ ਬਾਅਦ ਫਿਰ ਉਹ ਇਹ ਚੀਜ਼ ਪ੍ਰੋਫੈਸ਼ਨਲੀ ਚਲੀ ਗਈ। ਹਰਪ੍ਰੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਕਿਉਂਕਿ ਰਾਜਦੀਪ ਲਾਲੀ ਜੀ ਐਜ਼ ਅ ਸਿੰਗਰ ਕੰਮ ਕਰਦੇ ਸੀ, ਹਨਾ। ਸਿੰਗਰ ਦੀ ਜ਼ਿੰਦਗੀ ਇਦਾਂ ਦੀ ਹੁੰਦੀ ਹੈ ਕਿ ਇਸ ਵਕਤ ਤੇ ਕਈ ਵਾਰੀ ਤੁਰਨਾ ਪੈਂਦਾ ਤੇ ਰਾਤ ਨੂੰ ਲੇਟ ਆਉਣਾ ਪੈਂਦਾ, ਸੋ ਤੁਹਾਡਾ ਆਪਸ ਵਿੱਚ ਫਿਰ ਤਾਲਮੇਲ ਸੀਗਾ? ਲੜਾਈ ਤਾਂ ਨਹੀਂ ਸੀ ਹੁੰਦੀ? ਨਹੀਂ ਜੀ, ਕੋਈ ਲੜਾਈ ਨਹੀਂ ਸੀ ਹੁੰਦੀ, ਪੂਰਾ ਸਹਿਯੋਗ ਸੀ ਇਹਨਾਂ ਦੇ। ਕਈ ਵਾਰ ਤਾਂ ਇਹ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੇ ਸੀਗੇ। ਅੱਛਾ। 20-25 ਬੰਦੇ ਕਈ ਵਾਰੀ ਆ ਜਾਣੇ, ਹਨਾ, ਤੇ ਸਾਰਾ ਕੁਝ ਮੈਂ ਨਾਲ ਇਹਨਾਂ ਦਾ ਕਰਨਾ। ਤੇ ਨਵਾਂ ਵਿਆਹ ਹੋਇਆ ਸੀ ਸਾਡਾ, ਹਲੇ 20 ਦਿਨ ਹੋਏ ਸੀਗੇ, ਤੇ ਇਹ ਕਾਰਗਿਲ 'ਚ ਲੜਾਈ ਸੀਗੀ, ਉਦੋਂ ਉੱਥੇ ਮਹੀਨਾ ਲਾ ਕੇ ਆਏ ਸੀਗੇ। ਇੰਡੀਆ ਤੇ ਪਾਕਿਸਤਾਨ ਦੀ ਕਾਰਗਿਲ 'ਚ ਜੰਗ ਲੱਗੀ ਨਾ, ਤੇ ਅਸੀਂ ਆਪਣੇ ਪਿੰਡਾਂ ਚੋਂ 20 ਟਰੱਕ ਇਕੱਠੇ ਕਰਕੇ ਲੈ ਕੇ ਗਏ ਸੀ। ਅਸੀਂ ਸਮਾਜ ਸੇਵਾ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ 'ਚ ਮੈਂ ਜੁਆਇਨ ਕੀਤੀ ਸੀ, ਤੇ ਉਹਦੇ 'ਚ ਅਸੀਂ ਪਹਿਲੇ ਬੰਦੇ ਸੀ ਜਿਹੜੇ ਪੰਜਾਬ ਦੇ, ਤੇ ਜਿਹੜੇ ਉੱਥੇ ਟਰੱਕ ਲੈ ਕੇ ਗਏ ਸੀਗੇ ਰਾਸ਼ਨ ਦੇ, ਉਹ ਲੋਕਾਂ ਵਾਸਤੇ ਜਿਨ੍ਹਾਂ ਦੇ ਘਰ ਉੱਜੜ ਗਏ ਸੀ। ਤੇ ਉਦੋਂ ਸਾਡਾ ਵਿਆਹ ਹੋਇਆ ਹੀ ਸੀਗਾ, ਨਵਾਂ ਵਿਆਹ ਸੀਗਾ, ਇਹ 1 ਮਹੀਨਾ ਲਾ ਕੇ ਆਏ ਸੀ ਉੱਥੇ। ਆਲਰਾਈਟ, ਹਾਂਜੀ। ਤੇ ਤੁਹਾਡਾ ਉਦੋਂ ਕਿਦਾਂ ਦਾ ਸੁਭਾਅ ਸੀ? ਮਤਲਬ ਕਿ ਤੁਹਾਨੂੰ ਕਿਵੇਂ ਲੱਗਦਾ ਸੀ ਕਿ ਹਾਏ ਮੇਰਾ ਵਧੀਆ ਲੱਗਦਾ? ਹਾਂਜੀ, ਵੀ ਇਹ ਸੇਵਾ ਕਰ ਰਹੇ ਸਮਾਜ ਸੇਵਕ ਨੇ, ਬਹੁਤ ਵਧੀਆ ਲੱਗਦਾ। ਅੰਦਰ ਹੀ ਲੱਗਦਾ ਮੈਂ ਵੀ ਫਸ ਗਈ। ਜਦੋਂ ਮੈਂ ਵਾਪਸ ਆਇਆ ਨਾ ਉੱਥੋਂ ਕਾਰਗਿਲ ਤੋਂ ਵਾਪਸ ਆਏ ਅਸੀਂ, ਤੇ ਇਹ ਤੇ ਮੰਮੀ 2 ਜਣੀਆਂ ਪੌੜੀਆਂ 'ਚ ਬੈਠੀਆਂ ਸੀਗੀਆਂ। ਅੱਛਾ, ਢੀਕ ਕਰਦੀਆਂ ਹੋਣੀਆਂ ਨਾ ਵੀ ਹੁਣ ਆਉਣਾ ਹੁੰਦਾ ਹੀ ਆ, ਹਨਾ। ਤੁਸੀਂ ਦੱਸਿਆ ਵੀ 20-25 ਬੰਦੇ ਆ ਜਾਂਦੇ ਸੀਗੇ ਇਹਨਾਂ ਦੇ ਨਾਲ ਮਿਲ ਕੇ, ਫਿਰ ਖਾਣਾ ਪੀਣਾ ਸਾਰਾ ਕੁਝ ਮੈਨੂੰ ਹੀ ਨਹੀਂ ਫੋਨ ਕਰ ਦੇਣਾ, ਵਾ ਘੰਟੇ 'ਚ ਆ ਰਹੇ ਨਹੀਂ ਸਾਰੇ, ਹੋ ਜਾ ਰੈਡੀ, ਰੋਟੀ ਬਣਾਉਣ ਨੂੰ ਆ ਗਏ 20-25 ਜਣੇ ਸਾਰਿਆਂ ਦੀ। ਫਿਰ ਜੀ ਰੋਟੀ ਪਾਣੀ ਸਾਰਿਆਂ ਦਾ ਤੁਸੀਂ ਖੁਦ ਹੀ ਬਣਾਉਂਦੇ ਸੀ ਸਾਰਾ ਕੁਝ? ਹਾਂਜੀ, ਨਾਲ ਖੁਦ ਬਣਾ ਲੈਣਾ। ਹਾਂਜੀ, ਮੰਮੀ ਨਾਲ ਹੁੰਦੀ ਸੀ। ਮਤਲਬ ਐ ਸੀਗਾ ਵੀ ਇਹਨਾਂ ਦੀ ਫੈਮਿਲੀ 'ਚ, ਜਿੱਦਾਂ ਮੇਰੇ ਸਹੁਰਾ ਸਾਹਿਬ ਉਹ ਟੀਚਰ ਸੀਗੇ, ਮੁਲਾਜ਼ਮ ਵਾਲੀ ਫੈਮਿਲੀ ਸੀ, ਉਹਨਾਂ ਜਿੰਨੇ ਕੁ ਮਤਲਬ ਉਹਨੀਆਂ ਕੁ ਪਕਾਉਣੀਆਂ ਤੇ ਉਹਨੀਆਂ ਕੁ ਖਾਣੀਆਂ। ਪਰ ਇੱਧਰ ਉਲਟ ਹੋ ਗਿਆ ਕੰਮ ਬਿਲਕੁਲ ਹੀ। ਇੱਧਰ ਸਾਡੇ ਜਿਵੇਂ ਖੇਤੀਬਾੜੀ ਦਾ ਮੇਨ ਕੰਮ ਸੀ ਸਾਡਾ, ਤੇ ਭਈਏ ਲੱਗੇ ਰਹਿਣੇ, ਉਹ ਤਾਂ ਖਾਂਦੇ 25 ਰੋਟੀਆਂ ਨੇ। ਹਾਂਜੀ ਹਾਂਜੀ। ਤੇ ਇੱਕਦਮ ਇਹਨਾਂ ਦਾ ਮਤਲਬ ਜਿਹੜਾ ਟੋਟਲੀ ਸਾਡੇ ਇੱਧਰ ਘਰੇ ਆ ਕੇ ਚੇਂਜ ਹੋ ਗਿਆ, ਪਰ ਹੌਲੀ ਮਤਲਬ ਪ੍ਰਵਾਹ ਨਹੀਂ ਕੀਤੀ ਜਿੱਤੀ ਨੇ। ਤਵੇ ਤੋਂ ਤਵੀ ਦਾ ਫਰਕ ਪਤਾ ਲੱਗਿਆ। ਹਾਂਜੀ ਹਾਂਜੀ, ਵੈਰੀ ਨਾਈਸ। ਅੱਛਾ, ਇਹ ਤਾਂ ਬਹੁਤ ਹੀ ਵਧੀਆ ਕਿ ਤੁਹਾਡੇ ਘਰ ਦੇ ਵਿੱਚ ਐਵੇਂ ਬੋਲਬਾਲਾ ਤੇ ਤਾਂਤਾ ਲੱਗਿਆ ਰਹਿੰਦਾ ਸੀ। ਪੰਜਾਬ ਤੋਂ ਬਾਅਦ ਆਸਟ੍ਰੇਲੀਆ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਇਹ ਵੀ ਬੜੀ ਜਿੱਦਾਂ ਕਹ ਲਓ ਵੀ ਅਜੀਬ ਜੀ ਗੱਲ ਹੈ। ਮੇਰੇ ਸਾਡੂ ਸਾਹਿਬ ਨੇ ਅਮਰੀਕਾ, ਛੋਟੀ ਸਿਸਟਰ ਹੈ ਜਿਹੜੀ ਇਹਨਾਂ ਤੋਂ, ਉਹ ਅਮਰੀਕਾ ਨੇ, ਉਹਨਾਂ ਦੇ ਬ੍ਰਦਰ ਇੰਡੀਆ 'ਚ ਨੇ। ਤੇ ਮੈਨੂੰ ਉਦੋਂ ਪਤਾ ਨਹੀਂ ਸੀ ਹੁੰਦਾ ਆਈਲੈਟਸ ਕੀ ਹੁੰਦਾ ਜਾਂ ਕਿੱਦਾਂ। ਆਪਾਂ ਬੋਰਡ ਜੇ ਪੜ੍ਹਦੇ ਹੁੰਦੇ ਸੀ, ਖੰਭਿਆਂ ਤੇ ਲਿਖਿਆ ਹੁੰਦਾ ਸੀ, ਕੰਧਾਂ ਤੇ ਲਿਖਿਆ ਹੁੰਦਾ ਸੀ, ਆਈਲੈਟਸ ਕਰੋ, ਆਸਟ੍ਰੇਲੀਆ ਜਾਓ, ਕੈਨੇਡਾ ਜਾਓ, ਅਮਰੀਕਾ ਜਾਓ। ਤੇ ਉਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਉਹ ਅਮਰਤ ਹੈ ਛੋਟੇ ਦਾ ਨਾਮ, ਤੇ ਕਹਿੰਦੇ ਵੀ ਅਮਰਤ ਨੂੰ ਤੇ ਤੁਸੀਂ ਆਈਲੈਟਸ ਕਰਾਇਓ, ਤੁਸੀਂ ਚੰਡੀਗੜ੍ਹ ਦੇ ਨੇੜੇ ਰਹਿੰਦੇ ਹੋ ਤੇ ਉਹ ਫਰੀਦਕੋਟ ਨੇ, ਤੇ ਤੁਹਾਡੇ ਕੋਲ ਆ ਜਾਊਗਾ, ਉਹਨੂੰ ਕਿਸੇ ਵੀ ਸੈਂਟਰ 'ਚ ਤਾਂ ਕਰਾ ਕੇ ਮਹੀਨੇ 'ਚ ਤੇ ਉਹਨੂੰ ਆਈਲੈਟਸ ਕਰਾਓ। ਤੇ ਜਦੋਂ ਉਹ ਆ ਗਏ ਮੇਰੇ ਕੋਲੇ, ਇੱਕ ਗੁਰਜੀਤ ਹੈ ਮੁੰਡਾ, ਉਹ ਮੈਲਬਨ ਦਾ ਸਾਡਾ ਦੋਸਤ ਹੈ, ਉਹ ਵੀ ਅਮਰਤ ਦਾ ਦੋਸਤ ਸੀਗਾ, ਦੋਨੇ। ਮੈਂ ਉਹਨਾਂ ਨੂੰ ਚੰਡੀਗੜ੍ਹ ਲੈ ਗਿਆ, ਮੋਹਾਲੀ, ਤੇ ਉੱਥੇ ਐਡਮਿਸ਼ਨ ਕਰਾਉਣ ਵਾਸਤੇ। ਤੇ ਉੱਥੇ ਜਾ ਕੇ ਜਿੱਦਾਂ ਆਪਾਂ ਆਮ ਗੱਲ ਕਰਦੇ ਹਾਂ, ਜਿਹੜੇ ਆਫਿਸ 'ਚ ਅਸੀਂ ਗਏ, ਉਹਨਾਂ ਨੂੰ ਸੀਗਾ ਸ਼ਾਇਦ ਮੈਂ ਵੀ ਕਰਨਾ ਨਾਲ, ਤੇ ਉਹਨਾਂ ਨੇ ਉਹ ਜਿਹੜਾ ਟੈਸਟ ਜਿਹਾ ਲੈਂਦੇ ਆ ਪਹਿਲਾਂ ਵੀ ਜਨਰਲ ਨੌਲੇਜ ਦਾ, ਇੱਕ ਫਾਰਮ ਜਿਹਾ ਮੈਨੂੰ ਦੇਤਾ, 2 ਉਹਨਾਂ ਨੂੰ ਦਿੱਤੇ, ਮੈਂ ਉਹਨੂੰ ਪਰੇ ਕਰਤਾ। ਮੈਂ ਕਿਹਾ ਜੀ ਵੀ ਮੈਂ ਨਹੀਂ ਕਰਨਾ, ਇਹਨਾਂ ਨੇ ਦੋਵਾਂ ਨੇ ਕਰਨਾ, ਜਿਹੜੇ ਨਾਲ ਸੀਗੇ ਮੇਰੇ। ਤੇ ਉਹ ਜਿਹੜੇ ਟੀਚਰ ਸੀਗੇ ਉਹ ਕਹਿੰਦੇ ਨਹੀਂ ਤੁਹਾਡੀ ਵੀ ਜਨਰਲ ਨੌਲੇਜ ਚੈੱਕ ਕਰਦੇ ਸੀ। ਮੈਂ ਕਿਸਮਤ ਨੇ ਨਾ, ਮਤਲਬ ਆਪਾਂ ਕਹਿੰਦੇ ਦੁਆਰ ਤੇ ਖੜੀ ਹੁੰਦੀ ਹੈ ਕੋਈ ਚੀਜ਼, ਤੇ ਮੈਂ ਫਿਰ ਉਹ ਪਰੇ ਕਰਤਾ ਟੇਬਲ ਤੋਂ। ਮੈਂ ਕਹਿੰਦਾ ਜੀ ਵੀ ਇਹਨਾਂ ਨੇ ਦੋਵਾਂ ਨੇ ਕਰਨਾ, ਵੀ ਮੈਂ ਨਹੀਂ ਕਰਨਾ। ਉਹ ਕਹਿੰਦੇ ਨਹੀਂ ਆਪਾਂ ਚਾਹ ਪੀਂਦੇ ਤੁਹਾਡਾ ਵੀ ਟੈਸਟ ਲੈਂਦੇ ਆ ਨਾਲ। ਤੇ ਮੈਂ ਵੀ ਜੀ ਉਹ ਜਿਹੜਾ ਸੀਗਾ ਜਨਰਲ ਨੌਲੇਜ ਦਾ, ਉਹਨਾਂ ਮੈਂ ਵੀ ਕਰਕੇ 5 ਮਿੰਟਾਂ 'ਚ ਅਸੀਂ ਉਹ ਡਨ ਕਰਦਾ। ਤੇ ਜਦੋਂ ਉਹ ਬੈਠ ਕੇ ਮਾਰਕਿੰਗ ਕੀਤੀ ਉਹਨਾਂ ਨੇ, ਉਹ ਗੁਰਜੀਤ ਨੂੰ ਤੇ ਅਮਰਤ ਨੂੰ 5 ਬੈਂਡ ਦਿੱਤੇ, ਤੇ ਮੈਨੂੰ ਕਹਿੰਦੇ ਵੀ ਤੇਰਾ ਲੈਵਲ 6 ਵਾਲਾ। ਅਰੇ ਵਾਹ, ਹਾਂ ਦੇਖ ਲਓ। ਇਹਨਾਂ ਦੋਵਾਂ ਨੇ ਕੰਨ ਚੱਕ ਲਏ ਉਦੋਂ, ਕਿਉਂਕਿ ਉਹ ਫਰੀਦਕੋਟ ਤੋਂ ਆਏ ਸੀ, ਉਹ ਡਰਦੇ ਸੀ ਮੋਹਾਲੀ ਆਉਣ ਵੀ ਥੋੜਾ ਸ਼ਹਿਰ ਹਾਈ ਫਾਈ ਆ, ਜਾਂ ਭਾਜੀ ਦੀ ਸਪੋਰਟ ਹੋ ਜੂ ਸਾਨੂੰ ਨਾਲ। ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਵੀ ਕਰ ਲਓ। ਮੈਂ ਕਿਹਾ ਨਹੀਂ, ਮੈਂ ਤਾਂ ਮੈਰਿਡ ਆ, ਤੇ
ਵੀ ਮੇਰਾ ਤਾਂ ਪੜ੍ਹਾਈ ਦਾ ਵੀ ਗੈਪ ਪੈ ਗਿਆ 6-7 ਸਾਲ ਦਾ। ਕਹਿੰਦੇ ਨਹੀਂ ਆਸਟ੍ਰੇਲੀਆ ਸਾਰੇ ਸਟੂਡੈਂਟ ਇਸ ਟਾਈਮ ਲੈ ਰਿਹਾ ਵੀ ਤੁਸੀਂ ਥੋੜੀ ਫੈਮਿਲੀ ਵੀ ਨਾਲ ਚਲੇ ਜਾਣੀ ਆ। ਤੇ ਸਾਡੀ ਬੇਸਿਕਲੀ ਅਮਰੀਕਾ ਦੀ ਫਾਈਲ ਲੱਗੀ ਹੋਈ ਸੀ ਇਹਨਾਂ ਦੇ ਸਿਸਟਰ ਕਰਕੇ। ਤੇ ਮੈਂ ਕਹਿੰਦਾ ਨਹੀਂ ਅਸੀਂ ਤਾਂ ਅਮਰੀਕਾ ਜਾ ਰਹੇ ਹਾਂ। ਉਹ ਕਹਿੰਦੇ ਅਮਰੀਕਾ ਤਾਂ ਬਹੁਤ ਟਾਈਮ ਲੱਗ ਜਾਂਦਾ ਤੇ ਤੁਸੀਂ ਆਹ ਕਰ ਲਓ। ਅਸੀਂ ਘਰੇ ਆ ਗਏ ਉੱਥੋਂ, ਉਹਨਾਂ ਦੇ ਘਰੇ ਆ ਕੇ ਵੀ ਭੈਣ ਅਸੀਂ ਤਾਂ ਕਰਾਂਗੇ ਜੇ ਭਾਜੀ ਦਾ ਇਹਨਾਂ ਦੀ ਤਾਂ ਇੰਗਲਿਸ਼ ਵਧੀਆ ਇਹ ਹੈ ਉਹ ਹੈ, ਉਹਨਾਂ ਨੇ ਪੰਪ ਦੇ ਦਿੱਤੇ ਥੋੜੇ ਜਿਹੇ। ਤੇ ਇਨ ਬਿਟਵੀਨ ਰਾਤ ਨੂੰ ਇਹ ਮੇਰੀ ਜਾਨ ਖਾ ਲਈ ਵੀ ਨਹੀਂ ਆਪਾਂ ਵਧੀਆ ਅਮਰੀਕਾ ਦਾ ਹਲੇ ਆਪਾਂ ਨੂੰ 5 ਸਾਲ ਲੱਗ ਜਾਣਗੇ, ਆਪਾਂ ਆਸਟ੍ਰੇਲੀਆ 2 ਸਾਲ ਸੋਚ ਕੇ ਆਏ ਸੀ ਅਸੀਂ। ਤੇ ਚਲੋ ਉਹ ਮੈਂ ਕੋਈ ਕੋਚਿੰਗ ਵੀ ਨਹੀਂ ਲਈ ਵਗੈਰਾ, ਮਤਲਬ 5-10 ਦਿਨ ਗਏ ਉੱਥੇ ਤੇ ਉਸ ਤੋਂ ਬਾਅਦ ਟੈਸਟ ਭਰਤਾ, ਅੱਛਾ ਬੈਂਡ ਆ ਗਏ। ਹਾਂਜੀ ਤੇ ਤੁਸੀਂ ਦੇਖੋ ਵੀ ਪ੍ਰਮਾਤਮਾ ਦੀ ਕਰਨੀ, ਜਿਵੇਂ ਪ੍ਰਮਾਤਮਾ ਨੇ ਤੁਹਾਡੇ ਵਾਸਤੇ ਸੋਚਿਆ ਹੁੰਦਾ। ਜਿਹੜੇ ਬੰਦੇ ਨੂੰ ਮੈਂ ਲੈ ਕੇ ਐਡਮਿਸ਼ਨ ਕਰਾਉਣ ਗਿਆ ਸੀ, ਅਮਰਤ ਸਾਡਾ ਉਹ ਉੱਥੇ ਹੀ ਰਹਿ ਗਿਆ ਵਿਚਾਰਾ। ਅੱਛਾ ਹਨਾ, ਜਿਵੇਂ ਕਿਸਮਤ ਦੀਆਂ ਗੱਲਾਂ। ਤੇ ਮੈਂ ਤੇ ਗੁਰਜੀਤ ਅਸੀਂ ਇੱਥੇ ਆ ਗਏ ਹਨਾ, ਇੱਕ ਸਬੱਬ ਬਣਿਆ। ਤੇ ਕੁਦਰਤ ਮਤਲਬ ਐਡੀ ਮਤਲਬ ਬਲਵਾਨ ਆ, ਮੈਂ ਕਹੂੰਗਾ ਵੀ ਆਪਾਂ ਨੂੰ ਨੈਕਸਟ ਸਟੈਪ ਤੇ ਸਾਨੂੰ ਪਤਾ ਨਹੀਂ ਹੁੰਦਾ ਜ਼ਿੰਦਗੀ 'ਚ ਕੀ ਹੋ ਜਾਣਾ। ਔਰ ਉਸ ਤੋਂ ਬਾਅਦ ਦੇਖ ਲਓ ਅਸੀਂ 20 ਦਿਨਾਂ 'ਚ ਸਾਡਾ ਵੀਜ਼ਾ ਆ ਗਿਆ ਤੇ ਬ੍ਰਿਸਬੇਨ 'ਚ ਕੋਈ ਨਹੀਂ ਸੀ ਜਾਣਦਾ। ਉਹ ਵੀ ਉਹ ਆਪਣੇ ਸਾਡੂ ਸਾਹਿਬ ਆ, ਉਹਨਾਂ ਦੇ ਤਾਇਆ ਜੀ ਦੇ ਲੜਕੇ ਇੱਥੇ ਸੁਖਮੰਦਰ ਸਿੰਘ। ਤੇ ਬ੍ਰਿਸਬੇਨ 'ਚ ਇੱਕ ਬੰਦਾ ਜਾਣਦਾ ਸੀ ਬਸ, ਉਹਨਾਂ ਨੂੰ ਮੈਂ ਫੋਨ ਕੀਤਾ ਵੀ ਏਦਾਂ ਮੇਰਾ ਬ੍ਰਿਸਬੇਨ ਮੈਨੂੰ ਟੇਫ ਮਿਲਿਆ ਕਾਲਜ ਕਪੂਰਚਰ। ਤੇ ਉਹ ਕਹਿੰਦੇ ਠੀਕ ਹੈ ਜੀ ਅਸੀਂ ਆ ਗਏ ਇੱਥੇ। ਤੇ ਜਿੱਦਣ ਇੱਥੇ ਆਏ ਇੱਕੋ ਕਮਰੇ ਤੋਂ ਲਾਈਫ ਸ਼ੁਰੂ ਕੀਤੀ। ਜਦੋਂ ਅਸੀਂ ਇੱਥੇ ਆਏ ਉਹਨਾਂ ਕੋਲ ਹੋਰ ਕਮਰਾ ਵੀ ਨਹੀਂ ਸੀ, ਉਹ ਵੀ ਨਿਊ ਮੈਰਿਡ ਸੀਗੇ ਤੇ ਅਸੀਂ ਹੋ ਗਏ। ਤੇ ਫਿਰ ਬਸ ਕਹ ਲਓ ਵੀ ਬਿਲਕੁਲ ਜ਼ੀਰੋ ਲੈਵਲ ਤੋਂ ਜ਼ਿੰਦਗੀ ਸਟਾਰਟ ਹੋਈ। ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਵੀ ਆਉਂਦਾ ਸਾਰਿਆਂ ਦੀ ਜ਼ੀਰੋ ਲੈਵਲ ਤੋਂ ਹੀ ਹੁੰਦੀ ਆ, ਪਰ ਸੰਘਰਸ਼ ਸਭ ਦੇ ਵੱਖਰੇ ਆ। ਸੰਘਰਸ਼ ਤਾਂ ਸਭ ਦੇ ਪੱਲੇ ਪਿਆ। ਬਹੁਤ ਹੀ ਵਧੀਆ ਤੁਹਾਡੀ ਸਟੋਰੀ ਤਾਂ ਬੜੀ ਆ ਕਹਿ ਲਓ ਇੰਟਰਸਟਿੰਗ ਬਹੁਤ ਹੈ ਕਿ ਗਏ ਕਿਸੇ ਲਈ ਸੀਗੇ ਪਰ ਆਪਣਾ ਜਿਹੜਾ ਤੁਹਾਡਾ ਬਣ ਗਿਆ, ਸਬੱਬ ਬਣ ਗਿਆ। ਇੱਥੇ ਆ ਕੇ ਜਦੋਂ ਕਿਉਂਕਿ ਤੁਸੀਂ ਗਾਇਕੀ ਲੈਵਲ ਦੇ ਵਿੱਚ ਸੀਗੇ, ਗਾਇਕੀ ਆ ਤੁਹਾਡਾ ਪ੍ਰੋਫੈਸ਼ਨ ਸੀਗਾ, ਇੱਥੇ ਆ ਕੇ ਫਿਰ ਕਿਵੇਂ ਐਡਜਸਟ ਕਿਵੇਂ ਕੀਤਾ ਆਪਣੇ ਆਪ ਨੂੰ? ਇੱਥੇ ਜਿਵੇਂ ਕਹ ਲਓ ਪਹਿਲਾਂ ਲੋਗਨ ਰੋਡ ਗੁਰਦੁਆਰੇ ਆਏ, ਪਹਿਲੇ ਦਿਨ ਮੁਲਾਕਾਤ ਹੋਈ, ਪਹਿਲੇ ਬੰਦੇ ਮਨਜੀਤ ਬੋਪਰ ਆਏ ਜੀ। ਉੱਥੇ ਮੈਗਜ਼ੀਨ ਦੇ ਰਹੇ ਸੀ ਜਦੋਂ ਉਹਦਾ ਆਪਣਾ ਦਾ ਪੰਜਾਬ ਜੀ। ਤੇ ਹੁਣ ਆਪਾਂ ਨੂੰ ਹੁੰਦਾ ਵੀ ਲੇਖਕ ਹੋ ਗਏ, ਰਾਈਟਰ ਹੋ ਗਏ, ਸਿੰਗਰ ਹੋ ਗਏ, ਕਵੀ ਹੋ ਗਏ, ਸਾਰੇ ਹਨਾ ਵੀ ਸਾਡਾ ਫੀਲਡ ਹੈ। ਤੇ ਮੈਨੂੰ ਕਹਾ ਵੀ ਲੱਗਦਾ ਵੀ ਇਹ ਬੰਦਾ ਆਪਣੇ ਕੰਮ ਦਾ। ਤੇ ਮੈਂ ਭਾਜੀ ਨੂੰ ਜਾ ਕੇ ਪੈਰੀਂ ਹੱਥ ਲਾਇਆ, ਸਤਿ ਸ਼੍ਰੀ ਅਕਾਲ ਬੁਲਾਈ। ਤੇ ਕਹਿੰਦੇ ਬੇਟਾ ਦੱਸੋ। ਮੈਂ ਕਿਹਾ ਵੀ ਮੇਰਾ ਸਮਰਾਲਾ ਇਲਾਕਾ ਜੀ ਤੇ ਮੈਂ ਇੱਥੇ ਕੱਲ ਹੀ ਆਇਆ, ਬ੍ਰਿਸਬੇਨ ਲੈਂਡ ਕੀਤਾ ਤੇ ਮੇਰੇ ਕੋਲ ਸੀਡੀ ਸੀਗੀ ਮੇਰੀ ਤੇ ਟੇਪ, ਤੇ ਉਹ ਮੈਂ ਉਹਨਾਂ ਨੂੰ ਦਿੱਤੀ। ਮੈਂ ਕਿਹਾ ਵੀ ਮੈਂ ਸਿੰਗਰ ਆ ਬੇਸਿਕਲੀ। ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ, ਕਹਿੰਦੇ ਵੀ ਤੂੰ ਸਾਡੇ ਇਲਾਕੇ ਦਾ ਤੇ ਉਹਨਾਂ ਦਾ ਵੀ ਪਿੰਡ ਸਾਡੇ ਘੁਡਾਣੀ ਰਾਣਾ ਸਾਹਿਬ ਦੇ ਨਾਲ ਹੀ ਹੈ। ਤੇ ਮੈਨੂੰ ਕਹਿੰਦੇ ਵੀ ਮੇਰੇ ਲਈ ਕੋਈ ਵੀ ਸੇਵਾ ਹੋਈ ਤੇ ਜਰੂਰ ਦੱਸੀ। ਬਸ 10 ਦਿਨਾਂ ਬਾਅਦ ਉਹਨਾਂ ਨੇ ਪ੍ਰੋਗਰਾਮ ਰੱਖਤਾ ਮੈਨਸ ਫੀਲਡ ਜੀ। ਤੇ ਮੈਨੂੰ ਕਹਿੰਦੇ ਫੋਨ ਲੈ ਲਿਆ ਤੂੰ? ਮੈਂ ਕਿਹਾ ਨਹੀਂ ਲਿਆ ਨਹੀਂ ਜੀ ਹਲੇ ਨੰਬਰ। ਤੇ ਕਹਿੰਦੇ ਜਦੋਂ ਫੋਨ ਲੈ ਲਿਆ ਮੇਰਾ ਨੰਬਰ ਹੈ, ਮੈਨੂੰ ਰਿੰਗ ਮਾਰਦੀ। ਤੇ ਦੂਜੇ ਦਿਨ ਉਹਨਾਂ ਨਾਲ ਸੰਪਰਕ ਹੋਇਆ, ਮੈਨੂੰ ਕਹਿੰਦੇ ਵੀ ਆਪਾਂ ਮੈਨਸ ਫੀਲਡ ਪ੍ਰੋਗਰਾਮ ਰੱਖਿਆ ਪੰਜਾਬੀ ਤੇ ਤੂੰ ਆਉਣਾ ਜੀ। ਬਸ ਉਸ ਤੋਂ ਬਾਅਦ ਕਹਿ ਲਓ ਵੀ ਚੱਲ ਸੋ ਚੱਲ ਹੈ ਜੀ। ਫਿਰ ਇੱਥੇ ਆ ਕੇ ਵੀ ਤੁਸੀਂ Song ਰਿਕਾਰਡ ਕੀਤੇ ਆਪਣੇ? ਹਾਂਜੀ ਪਹਿਲਾਂ ਸਾਲ ਕੁ ਬਾਅਦ ਕਰਤਾ ਸੀਗਾ। ਮਤਲਬ ਟੈਕਸੀ ਵਾਲਾ ਸਰਬਜੀਤ ਸੋਹੀ ਭਾਜੀ, ਉਹਨਾਂ ਨੇ ਗਾਣਾ ਲਿਖਿਆ ਸੀ। ਐਸ਼ਾ ਕਰਦੇ ਸੀ ਸਭ ਕਾਕੇ, ਕੈਬੀ ਬਣ ਗਏ ਇੱਥੇ ਆ ਕੇ, ਰੱਖ ਤੇ ਗੋਰੇ ਥੱਲੇ ਲਾ ਕੇ ਚੱਲਦੀ ਪਈ ਸਰਦਾਰੀ ਹੈ, ਤੇਰੇ ਕੈਬੀ ਯਾਰ ਦੀ ਸੜਕਾਂ ਦੇ ਨਾਲ ਪੈ ਗਈ ਯਾਰੀ ਹੈ। ਉਹ ਟੈਕਸੀਆਂ 'ਚ ਬੜਾ ਫੇਮਸ ਗੀਤ ਹੋਇਆ, ਹਰ ਟੈਕਸੀ 'ਚ ਵੱਜਣਾ ਰੇਡੀਓ ਤੇ ਬਹੁਤ ਉਹਨੇ ਪਿਆਰ ਦਿੱਤਾ। ਹਾਂਜੀ ਮਤਲਬ ਕਿ ਇਦਾਂ ਨਹੀਂ ਸੀਗਾ ਕਿ ਬਾਹਰਲੇ ਮੁਲਕ ਆ ਕੇ ਤੁਹਾਡਾ ਜਿਹੜਾ ਪੈਸ਼ਨ ਸੀਗਾ ਕਿ ਇਦਾਂ ਹੋ ਗਿਆ ਸੀਗਾ, ਤੁਸੀਂ ਕਿਸੇ ਨਾ ਕਿਸੇ ਉਹਦੇ ਨਾਲ। ਇਹ ਮੈਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਭੱਜਣਾ ਵੀ ਚਾਹੋ ਨਾ, ਫੋਰ ਐਗਜ਼ਾਮਪਲ ਤੁਸੀਂ ਕਿਸੇ ਫੀਲਡ ਨੂੰ ਛੱਡ ਕੇ ਵੀ ਜਾਣਾ ਚਾਹੋ, ਪਰ ਉਹ ਚੀਜ਼ਾਂ ਤੁਹਾਨੂੰ ਛੱਡਦੀਆਂ ਨਹੀਂ ਗੀਆਂ ਹਨਾ, ਕਿਉਂਕਿ ਜਿਹੜੀਆਂ ਰੂਹ 'ਚ ਵਸੀਆਂ ਹੁੰਦੀਆਂ, ਰਾਤ ਨੂੰ ਤੁਹਾਨੂੰ ਸੁਪਨੇ ਵੀ ਉਹਨਾਂ ਦੇ ਆਉਣੇ ਆ, ਦਿਨ 'ਚ ਗੱਲਾਂ ਵੀ ਉਹਨਾਂ ਦੀਆਂ ਆਉਣੀਆਂ, ਉਹੋ ਜਿਹੇ ਲੋਕ ਮਿਲਣੇ ਆ ਅੱਗੇ ਹਨਾ। ਤੇ ਪਰ ਉਹ ਮੈਂ ਕਹਿੰਦਾ ਵੀ ਮੈਂ ਲੱਕੀ ਆ ਤੇ ਵੀ ਜੇ ਦਿਮਾਗ 'ਚ ਇੰਨਾ ਸੀਗਾ, ਗਾਇਕੀ ਇੰਨੀ ਰੂਹ 'ਚ ਸੀਗੀ ਤੇ ਉਦਾਂ ਦੇ ਲੋਕ ਮਿਲਦੇ ਗਏ ਤੇ ਰਸਤੇ ਬਣਦੇ ਗਏ। ਅੱਛਾ ਬਾਬਾ ਜੀ, ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਹੈ ਕਿ ਭਾਜੀ ਦਾ ਕੋਈ ਅਜਿਹਾ Song ਜਿਹੜਾ ਤੁਹਾਨੂੰ ਬੜਾ ਚੰਗਾ ਲੱਗਦਾ ਹੋਵੇ, ਦਿਲ ਦੇ ਬੜਾ ਕਰੀਬ ਹੋਵੇ? ਹਾਂਜੀ, ਸਰਬਜੀਤ ਸੋਹੀ ਭਾਜੀ ਨੇ ਗੀਤ ਲਿਖਿਆ ਹੋਇਆ, ਹਲੇ ਰਿਕਾਰਡ ਨਹੀਂ ਕਰਵਾਇਆ ਇਹਨਾਂ ਨੇ। ਮੈਨੂੰ ਤੂੰ ਜ਼ਰੂਰੀ ਏ ਜ਼ਿੰਦਗੀ ਵਿੱਚ ਸੱਜਣਾ ਵੇ। ਲਓ ਜੀ ਭਾਜੀ, ਫੇਵਰਿਟ Song ਭਾਬੀ ਜੀ ਦਾ ਤੇ ਤੁਹਾਡੀ ਜ਼ੁਬਾਨ ਤੋਂ ਅਸੀਂ ਸੁਣਨਾ ਚਾਹਾਂਗੇ। ਬਿਲਕੁਲ, ਇਹ ਮੇਰੇ ਬਹੁਤ ਦਿਲ ਦੇ ਕਰੀਬ ਹੈ ਗੀਤ। ਮਤਲਬ ਆਈ ਥਿੰਕ ਮੈਨੂੰ ਲੱਗਦਾ ਵੀ ਇਹਨੂੰ ਮੈਂ ਤਾਂ ਥੋੜਾ ਡਿਲੇ ਕਰ ਲਿਆ ਵੀ ਮੈਨੂੰ ਪੂਰੀ ਤਿਆਰੀ ਨਾਲ ਪ੍ਰੋਪਰ ਵਧੀਆ ਤਰੀਕੇ ਨਾਲ ਗਾਉਣਾ ਹਨਾ। ਤੇ ਉਹ ਸਾਡੀ ਸਰਦਾਰਨੀ ਨੂੰ ਘਰੇ ਜਦੋਂ ਮੈਂ ਰਿਹਰਸਲ ਕਰਦਾ ਉਹਦੀ ਜਾਂ ਹਨਾ, ਜਦੋਂ ਗਾਣਾ ਅਸੀਂ ਰੈਡੀ ਕੀਤਾ ਤੇ ਇਹ ਪਰਲੇ ਕਮਰੇ 'ਚ ਬੈਠੀ ਸੀ, ਉੱਠ ਕੇ ਮੈਨੂੰ ਕਹਿੰਦੀ ਆਹ ਗੀਤ ਬਹੁਤ ਵਧੀਆ। ਤੇ ਉਹ ਮੈਂ ਸੁਣਾਉਂਦਾ ਜੀ।
ਸਰਬਜੀਤ ਸੋਹੀ ਭਾਜੀ ਨੇ ਲਿਖਿਆ ਤੇ ਮੈਨੂੰ ਤੂੰ ਜ਼ਰੂਰੀ ਏ ਜ਼ਿੰਦਗੀ ਵਿੱਚ ਸੱਜਣਾ ਵੇ, ਮੈਨੂੰ ਤੂੰ ਜ਼ਰੂਰੀ ਏ ਜ਼ਿੰਦਗੀ ਵਿੱਚ ਸੱਜਣਾ ਵੇ, ਦੁਨੀਆ ਤੋਂ ਦੂਰ ਕਿਤੇ ਘਰ ਆਪਣਾ ਹੋ ਜਾਵੇ, ਹਾਏ ਕਾਸ਼ ਕਿਤੇ ਪੂਰਾ ਇਹ ਸੁਪਨਾ ਹੋ ਜਾਵੇ, ਇਹ ਸੁਪਨਾ ਹੋ ਜਾਵੇ, ਕਦ ਮੈਂ ਮਰ ਜਾਣੀ ਨੇ ਲੜ ਤੇਰੇ ਲੱਗਣਾ ਵੇ, ਮੈਨੂੰ ਤੂੰ ਜ਼ਰੂਰੀ ਏ ਜ਼ਿੰਦਗੀ ਵਿੱਚ ਸੱਜਣਾ ਵੇ, ਮੈਨੂੰ ਤੂੰ ਜ਼ਰੂਰੀ ਏ ਜ਼ਿੰਦਗੀ ਵਿੱਚ ਸੱਜਣਾ ਵੇ। ਸਾਰੇ ਹੀ ਨਚਾਤੇ ਗੱਭਰੂ ਨੀ ਤੇਰੀ ਅੱਖ ਨੇ ਸੋਹਣੀਏ, ਉਂਗਲਾਂ ਤੇ ਸਾਰੇ ਹੀ ਨਚਾਤੇ ਗੱਭਰੂ ਨੀ ਤੇਰੀ ਅੱਖ ਨੇ ਸੋਹਣੀਏ। ਵੈਰੀ ਨਾਈਸ। ਫਿਰ ਬਾਕੀ ਤੁਸੀਂ ਸੋਚਦੇ ਕਿ ਮੈਨੂੰ ਤੂੰ ਜ਼ਰੂਰੀ ਹੈ ਜ਼ਿੰਦਗੀ ਵਿੱਚ ਸੱਜਣਾ ਵੇ। ਹਾਂਜੀ ਹਾਂਜੀ, ਸਾਰਿਆਂ ਦਾ ਉੱਤੇ ਇਹੀ ਹੈ ਜੀ। ਵੈਰੀ ਨਾਈਸ, ਵੈਰੀ ਨਾਈਸ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਹੈ ਕਿ ਜਿਹੜੀ ਤੁਹਾਡਾ ਗਾਇਕੀ ਦਾ ਸਫ਼ਰ ਤਾਂ ਲਗਾਤਾਰ ਚੱਲ ਰਿਹਾ, ਅਜਿਹਾ ਕੋਈ ਪ੍ਰੋਜੈਕਟ ਜਿਹੜਾ ਇਨ ਫਿਊਚਰ ਆ ਰਿਹਾ ਹੋਵੇ? ਹਾਂਜੀ, ਬਹੁਤ ਪ੍ਰਮਾਤਮਾ ਦੀ ਹੁਣ ਕਿਰਪਾ ਇੰਨੀ ਵਧੀਆ, ਆਈ ਥਿੰਕ ਮੇਰੇ ਵਾਸਤੇ ਵਧੀਆ ਸਾਲ ਹੈ ਇਹ। ਇਸ ਸਾਲ 'ਚ ਅਸੀਂ 3 ਗਾਣੇ ਕਰ ਲਏ ਤੇ ਬੈਕ ਟੂ ਬੈਕ ਹੀ ਹੈ ਸਾਰਾ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਨੈਕਸਟ ਸਟੈਪ, ਮੈਂ ਕਦੇ ਫਿਲਮਾਂ 'ਚ ਨਹੀਂ ਸੀ ਕੰਮ ਕੀਤਾ ਤੇ ਹੁਣ ਸਾਡੀ ਸ਼ਾਰਟ ਫਿਲਮ ਕਿਸਾਨ ਏਕਤਾ ਪ੍ਰਾਈਵੇਟ ਲਿਮਟਿਡ, ਜਤਿੰਦਰ ਭੰਗੂ ਬਾਈ ਜੀ, ਤੇ ਉਹ ਰਿਲੀਜ਼ ਹੋਣ ਦੇ ਕਿਨਾਰੇ ਆ। ਮੈਂ ਇਹਦੇ 'ਚ ਪਹਿਲੀ ਵਾਰੀ ਮਤਲਬ ਪ੍ਰੋਫੈਸ਼ਨਲ ਰੋਲ ਕੀਤਾ ਐਜ਼ ਏ ਵਕੀਲ ਦਾ। ਅੱਛਾ, ਵਕੀਲ, ਕਾਲੇ ਕੱਪੜੇ ਵੀ ਨਹੀਂ ਪਾਏ। ਕਾਲੇ ਕੱਪੜੇ ਵੀ ਨਹੀਂ ਪਾਏ ਤੇ ਉਹਦੇ 'ਚ ਛੋਟਾ ਜਿਹਾ ਰੋਲ ਹੈ। ਤੇ ਉਸ ਤੋਂ ਬਾਅਦ ਫਿਰ ਆਪਣਾ ਗਾਣਾ ਜਿਹੜਾ ਨਵਾਂ ਹੁਣੇ ਕੀਤਾ ਹਾਲੇ, ਉਹ ਰੋਮਾਂਟਿਕ Song ਹੈ, ਉਹ ਆ ਰਿਹਾ। ਉਸ ਤੋਂ ਬਾਅਦ ਫਿਰ ਹੌਸਲੇ ਬੁਲੰਦ, ਉਹ ਵੀ ਆ ਰਿਹਾ। ਕੀ ਬਾਤ ਹੈ, ਬੈਕ ਟੂ ਬੈਕ ਤੁਹਾਡੇ ਸਾਰੇ। ਉਸ ਤੋਂ ਬਾਅਦ ਫਿਰ ਜਿਹੜਾ ਤੁਹਾਨੂੰ ਸੁਣਾ ਕੇ ਹਟਿਆ ਮੈਡਮ ਦੀ ਜਿਹੜਾ ਫੇਵਰਿਟ ਗਾਣਾ, ਉਹਦਾ ਵੀਡੀਓ ਕਰਨਾ, ਉਹਦਾ ਆਡੀਓ ਕਰਨਾ। ਅੱਛਾ, ਤੇ ਹੁਣ ਚੱਕ ਕੇ ਰੱਖਣਾ ਕੰਮ ਪੂਰਾ ਆਪਾਂ। ਕੀ ਬਾਤ ਹੈ ਜੀ, ਬਹੁਤ ਹੀ ਵਧੀਆ। ਇੱਕ ਅਜਿਹਾ ਮਾਹੌਲ ਹੋ ਜਾਂਦਾ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ, ਕਿਉਂਕਿ ਤੁਸੀਂ ਪਿੱਛੇ ਵੀ ਦੇਖਦੇ ਰਹਿੰਦੇ ਹੋ ਕਿ ਸਾਡਾ ਯਾਰ ਕਾਫੀ ਕੁਝ ਛੁੱਟ ਗਿਆ ਹੈ ਨਾ, ਚਲੋ ਇੱਥੇ ਆ ਕੇ ਵੀ ਅਸੀਂ ਬਹੁਤ ਕੁਝ ਬਣਾ ਲਿਆ। ਦਿਲ ਨੂੰ ਕੋਈ ਮਲਾਲ ਹੈਗਾ? ਦਿਲ ਨੂੰ ਮਲਾਲ ਇਹ ਹੈ ਜੀ ਵੀ ਜਦੋਂ ਮੈਂ ਕੈਰੀਅਰ ਉੱਥੇ ਛੱਡ ਕੇ ਆਇਆ ਨਾ, ਮਤਲਬ ਕਈ ਬੰਦੇ ਉਹ ਉੱਥੇ ਉਸ ਲੈਵਲ ਤੇ ਪਹੁੰਚਣਾ ਵੀ ਉਹਨਾਂ ਵਾਸਤੇ ਸੁਪਨਾ, ਕਿਉਂਕਿ ਨਨਕਾਣਾ ਸਾਹਿਬ ਕੰਪਲੈਕਸ 'ਚ ਇੱਕ ਐਡਾ ਵਧੀਆ ਪਰਿਵਾਰਕ ਮਾਹੌਲ ਹੁੰਦਾ ਸੀ। ਦਿਲਜੀਤ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਬਾਈ ਕੁਲਵਿੰਦਰ ਢਿੱਲੋਂ, ਰਾਜ ਬਰਾੜ, ਅੰਗਰੇਜ਼ ਅਲੀ, ਇਹਨਾਂ ਸਾਰਿਆਂ ਦੇ ਬਿਲਕੁਲ ਸੈਂਟਰ 'ਚ ਆਪਣਾ ਆਫਿਸ ਹੁੰਦਾ ਸੀ, ਪਰਿਵਾਰਕ ਮਾਹੌਲ ਹੁੰਦਾ ਸੀ ਸਾਰਿਆਂ ਦਾ, ਹਨਾ। ਤੇ ਜਦੋਂ ਮਤਲਬ ਚੱਲਦਾ ਟਰੈਕ ਤੁਹਾਨੂੰ ਛੱਡਣਾ ਪੈਂਦਾ, ਹਨਾ ਜੀ ਜੀ। ਤੇ ਫਿਰ ਇੱਥੇ ਆ ਕੇ ਜਦੋਂ ਪਹਿਲਾਂ ਅਸੀਂ 2 ਸਾਲ ਵਾਸਤੇ ਆਏ ਸੀ ਵੀ ਆਸਟ੍ਰੇਲੀਆ, ਸੋਚ ਕੇ ਵੀ 2 ਸਾਲ ਤੋਂ ਬਾਅਦ ਅਸੀਂ ਵਾਪਸ ਚਲੇ ਜਾਵਾਂਗੇ, ਹਨਾ ਜੀ ਜੀ। ਤੇ ਉਹ ਸਾਰਾ ਕੁਝ ਫਿਰ ਪਰਿਵਾਰ ਵਾਸਤੇ ਜਾਂ ਬੱਚਿਆਂ ਵਾਸਤੇ, ਇਨ ਫਿਊਚਰ ਵਾਸਤੇ, ਤੇ PR ਲੈਣ ਵਾਲੇ ਚੱਕਰਾਂ 'ਚ 6-7 ਸਾਲ ਖਰਾਬ ਹੋ ਗਏ, ਹਨਾ। ਖਰਾਬ ਕੀ ਕਹਿ ਸਕਦੇ ਉਹਨੂੰ ਆਪਾਂ, ਮਤਲਬ ਇੱਕ ਡਿਸੀਜਨ ਲੈਣਾ ਪੈਣਾ ਸੀਗਾ, ਹਨਾ। ਜੀ ਜੀ। ਤੇ ਉਹਦੇ ਕਰਕੇ ਉਹ ਸਾਰਾ ਕੁਝ ਛੁੱਟ ਗਿਆ, ਗੈਪ ਪੈ ਗਿਆ। ਹਾਂਜੀ ਹਾਂਜੀ। ਤੇ ਕਿਸੇ ਟਾਈਮ ਮੈਂ, ਗਿੱਪੀ ਗਰੇਵਾਲ, ਕਰਨੈਲ ਸਿਵਿਆ ਭਾਜੀ, ਸਰਬਜੀਤ ਭੈਣ ਜੀ, ਤੁਸੀਂ ਜਾਣਦੇ ਉਹਨਾਂ ਨੂੰ, ਭੰਗੜੇ ਗਿੱਧੇ ਵਾਲੇ, ਤੇ ਅਸੀਂ ਸਾਰੇ ਮਤਲਬ ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀ। ਤੇ ਹੁਣ ਜੇ ਉਸ ਪਾਸੇ ਨੂੰ ਦੇਖਦਾ ਤਾਂ ਗਿੱਪੀ ਵੀਰ ਦਾ ਇੱਕ ਬਹੁਤ ਵਧੀਆ ਮੁਕਾਮ ਹੋ ਗਿਆ, ਹਨਾ। ਤੇ ਜੈਲੀ ਸਾਡਾ ਬਿਲਕੁਲ ਗੁਆਂਢੀ ਆ। ਮੈਂ ਤੇ ਜੈਲੀ ਨੇ ਬਹੁਤ ਸੰਘਰਸ਼ ਕੀਤਾ, ਮਤਲਬ ਸਕੂਟਰ ਮੋਟਰਸਾਈਕਲਾਂ ਤੇ ਬਹੁਤ ਮੇਲੇ ਇਕੱਠਿਆਂ ਨੇ, ਹਨਾ, ਪਰਫਾਰਮ ਕੀਤਾ। ਤੇ ਉਹ ਹੁਣ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਸ਼ਾਇਦ ਮੈਂ ਇੱਧਰਲੀ ਆਸਟ੍ਰੇਲੀਆ ਵਾਲੀ ਜ਼ਿੰਦਗੀ ਨਾ ਚੂਜ਼ ਕਰਦਾ ਤਾਂ ਅੱਜ ਗਾਇਕੀ 'ਚ ਇੱਕ ਵਧੀਆ, ਬਹੁਤ ਵਧੀਆ ਮਿਆਰ ਹੋਣਾ ਸੀ, ਹਨਾ। ਪਰ ਕਈ ਵਾਰ ਤੁਹਾਡੇ ਕੋਲ ਡਿਸੀਜਨ ਲੈਣ ਲਈ 2 ਅਲੱਗ-ਅਲੱਗ ਰਸਤੇ ਹੁੰਦੇ ਆ, ਇੱਕ ਤੁਹਾਨੂੰ ਚੂਜ਼ ਕਰਨਾ ਪੈਣਾ ਜੀ, ਬਿਲਕੁਲ। ਪਰ ਫਿਰ ਵੀ ਖੁਸ਼ੀ ਹੈ ਵੀ ਜਿਹੜਾ ਵੀ ਰਸਤਾ ਚੂਜ਼ ਕੀਤਾ, ਇਹਦੇ 'ਚ ਮੈਂ ਆਪਣੇ ਪਰਿਵਾਰ ਵਾਸਤੇ ਤੇ ਆਉਣ ਵਾਲਾ ਫਿਊਚਰ ਨਿਆਣਿਆਂ ਦਾ ਤੇ ਸਾਡੀ ਫੈਮਿਲੀ ਦਾ, ਹੁਣ ਇੰਡੀਆ ਰਹਿੰਦੇ ਭੈਣ ਭਰਾਵਾਂ ਦਾ, ਹਨਾ, ਉਹ ਸਾਰੀ ਮੋਢਿਆਂ ਦੀ ਜ਼ਿੰਮੇਵਾਰੀ ਸੀਗੀ। ਪਰ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਇੱਕ ਡਿਸੀਜਨ ਲੈਣਾ ਪੈਣਾ ਸੀ, ਪਰ ਇਹ ਲਿਆ ਤੇ ਹੁਣ ਸਾਰਾ ਕੁਝ ਸੇਫ ਹੈ। ਚਲੋ, ਬਹੁਤ ਹੀ ਵਧੀਆ। ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਨੇ, ਹਨਾ। ਇਹ ਹਮੇਸ਼ਾ ਅਨਿੱਖੜਵੇਂ ਅੰਗ ਕਹਿ ਲਓ ਵੀ ਜ਼ਿੰਦਗੀ ਬਣਦੀ ਹੋਈ ਇਹਨਾਂ ਦੇ ਨਾਲ, ਕਦੇ ਦੁੱਖ ਆ ਗਏ, ਕਦੇ ਸੁੱਖ ਆ ਗਏ। ਜ਼ਿੰਦਗੀ ਦੇ ਵਿੱਚ ਅਜਿਹਾ ਕਦੇ ਕੋਈ ਪਲ ਫੇਸ ਕਰਨਾ ਪਿਆ ਜਿੱਥੇ ਤੁਹਾਨੂੰ ਲੱਗਿਆ ਹੋਵੇ ਮੇਰੇ ਲਈ ਬਸ ਜ਼ਿੰਦਗੀ ਖਤਮ ਹੈ ਇੱਥੇ? ਹਾਂ, ਉਹ ਮੇਰੇ ਵਾਸਤੇ ਹਰਜਿੰਦ ਜੀ, ਜਦੋਂ ਮੇਰੇ ਨਾ ਅਸੀਂ 2008 'ਚ ਆਏ ਇੱਥੇ ਆਸਟ੍ਰੇਲੀਆ 'ਚ, ਤੇ ਸਾਲ ਕੁ ਹੋਇਆ ਸੀ ਸਾਨੂੰ ਆਇਆਂ ਨੂੰ, 2009 ਦੀ ਗੱਲ ਹੈ। ਤੇ ਮੇਰੇ ਮਦਰ ਦੀ ਡੈਥ ਹੋ ਗਈ ਇੰਡੀਆ। ਹਾਂਜੀ। ਤੇ ਉਹ ਇੱਕ ਮਤਲਬ ਐਡੀ ਸੱਟ ਵੱਜੀ ਨਾ ਦਿਲ ਤੇ, ਜਿੱਦਾਂ ਅਸੀਂ ਇੱਥੇ ਸੀਗੇ ਤੇ ਮੇਰੇ ਮਾਮਾ ਜੀ ਦੀ ਕਾਲ ਆਈ ਇੰਡੀਆ ਤੋਂ ਰਾਤ ਨੂੰ,
ਤੇ ਮੈਂ ਟੈਕਸੀ ਚਲਾ ਕੇ ਆਇਆ ਤੇ ਘਰੇ ਸੀ ਆਇਆ ਹਲੇ ਤੇ ਉਹਨਾਂ ਦੀ ਕਾਲ ਆਈ ਵੀ ਇਦਾਂ ਇਦਾਂ ਕਰਕੇ ਤੇਰੀ ਮੰਮੀ ਬਿਮਾਰ ਹੋ ਗਿਆ ਨਾ। ਇਮੋਸ਼ਨਲੀ ਇੰਨਾ ਅਟੈਚ ਸੀਗਾ ਮੈਂ ਆਪਣੀ ਮਾਂ ਨਾਲ ਤੇ ਅਸੀਂ ਸਾਨੂੰ ਕੁਝ ਪਤਾ ਵੀ ਨਹੀਂ ਸੀ ਹੁੰਦਾ ਬਾਹਲਾ ਤੇ ਅਸੀਂ ਕਿਸੇ ਨੇ ਦੱਸਿਆ ਵੀ ਇਦਾਂ 에ਅਰਪੋਰਟ ਤੋਂ ਡਾਇਰੈਕਟ ਟਿਕਟ ਮਿਲ ਜਾਂਦੀ ਹੈ ਹਨਾ ਤੇ ਅਸੀਂ ਸਿੱਧਾ ਇਹ ਮੇਰੇ ਨਾਲ ਇਹ ਵੀ ਜਿੱਦ ਕਰਨ ਲੱਗ ਗਈ ਕਹਿੰਦੀ ਮੈਂ ਵੀ ਜਾਣਾ ਹਨਾ ਤੇ ਅਸੀਂ ਸਿੱਧਾ 에ਅਰਪੋਰਟ ਕਾਊਂਟਰ ਤੇ ਚਲੇ ਗਏ ਤੇ ਉੱਥੋਂ ਟਿਕਟ ਲਈ ਡਾਇਰੈਕਟ ਫਲਾਈਟ ਤੇ ਦੁਬਈ ਗਏ। ਦੁਬਈ ਤੋਂ ਉਤਰ ਕੇ ਫੋਨ ਕੀਤਾ ਤੇ ਮਾਮਾ ਜੀ ਨੂੰ ਵੀ ਕਿਵੇਂ ਮੰਮੀ ਹਨਾ ਤੇ ਉਹ ਕਹਿੰਦੇ ਵੀ ਸਾਨੂੰ ਲੱਗਦਾ ਵੀ ਜਦੋਂ ਤੂੰ ਆ ਜਾਏਗਾ ਸ਼ਾਇਦ ਖੜੀ ਹੋ ਜਾਵੇ ਹਨਾ ਉੱਠ ਕੇ ਉਹਨੇ ਕਿਉਂਕਿ ਤੇਰੇ ਬਾਰੇ ਪੁੱਛਿਆ ਵੀ ਲਾਲੀ ਆ ਗਿਆ ਤੇ ਚਲੋ ਮੈਂ ਦੁਬਈ ਜਾ ਕੇ ਉਹਨਾਂ ਨੇ ਹੌਸਲਾ ਦਿੱਤਾ। ਉਸ ਤੋਂ ਬਾਅਦ ਦਿੱਲੀ ਚਲੇ ਗਏ ਉੱਥੇ ਭੂਆ ਦਾ ਮੁੰਡਾ ਆਇਆ ਹੋਇਆ ਸੀਗਾ ਚੰਨੀ ਲੈਣ ਵਾਸਤੇ ਤੇ ਤੁਸੀਂ ਦੇਖ ਲਓ ਵੀ ਉਹ ਜਿਹੜਾ ਮੈਨੂੰ ਸਾਰੀ ਜ਼ਿੰਦਗੀ ਸਫ਼ਰ ਭੁੱਲ ਨਹੀਂ ਸਕਦਾ ਕਿਉਂਕਿ ਬ੍ਰਿਸਬੇਨ 에ਅਰਪੋਰਟ ਤੋਂ ਚੜ੍ਹਨ ਤੱਕ ਦਿੱਲੀ ਉਤਰਨ ਤੱਕ ਇੱਕ ਮਿੰਟ ਸਾਡਾ ਮਤਲਬ ਇੰਨਾ ਦਰਦਨਾਕ ਲੰਘਿਆ ਮਤਲਬ ਅਰਦਾਸਾਂ ਕਰਦੇ ਹੀ ਗਏ ਅਸੀਂ ਹਨਾ ਤੇ ਉਹ ਇੰਨਾ ਮੇਰੇ ਲਈ ਨਾ ਭੁੱਲਣ ਯੋਗ ਸੀਗਾ ਸਾਰਾ ਕੁਝ ਤੇ ਸੌਰੀ ਤੇ ਅਸੀਂ ਦਿੱਲੀ ਚਲੇ ਗਏ। ਦਿੱਲੀ ਤੋਂ ਕਿਤੇ ਨਹੀਂ ਖੜੇ ਰਸਤੇ 'ਚ ਸਾਰੇ ਸਿੱਧਾ ਅਪੋਲੋ ਹਸਪੀਟਲ ਗਏ। ਅਸੀਂ ਹਸਪੀਟਲ ਪਹੁੰਚ ਗਏ ਤੇ ਸਭ ਨੂੰ ਮੰਦਭਾਗੀ ਗੱਲ ਇਹ ਹੋਈ ਵੀ ਮੈਂ ਆਪਣੇ ਆਪ ਨੂੰ ਬਿਲਕੁਲ ਨਿਭਾਗ ਸਮਝਦਾ ਵੀ ਜਦੋਂ ਅਸੀਂ ਹਸਪੀਟਲ ਗਏ ਤਾਂ ਮੈਂ ਦਰਵਾਜ਼ਾ ਖੋਲ੍ਹਿਆ ਹਸਪੀਟਲ ਦਾ ਤੇ ਉੱਤੋਂ ਉੱਪਰਲੇ ਫਲੋਰ ਤੋਂ ਅਨਾਉਂਸਮੈਂਟ ਹੋ ਰਹੀ ਵੀ ਗੁਰਦੇਵ ਕੌਰ ਦੇ ਨਾਲ ਜਿਹੜੇ ਆਏ ਹੋਏ ਆ ਤੇ ਉਹ ਆਪਣੇ ਕੱਪੜੇ ਲੈ ਕੇ ਆ ਜਾਓ ਉਹਨਾਂ ਦੀ ਡੈਥ ਹੋ ਗਈ। ਓਹੋ ਤੇ ਮੈਂ ਬਿਲਕੁਲ ਸੁੰਨ ਹੋ ਗਿਆ ਇਹ ਗੱਲ ਸੁਣ ਕੇ ਜਦੋਂ ਉੱਪਰ ਗਿਆ ਮੈਂ ਤੇ ਉਹ ਹਲੇ ਮਤਲਬ 5 ਮਿੰਟ ਪਹਿਲਾਂ ਹੀ ਉਹਨਾਂ ਦੀ ਡੈਥ ਹੋਈ ਜੀ ਜੀ ਤੇ ਉਹਨਾਂ ਦੇ ਮੈਂ ਪੈਰਾਂ ਨੂੰ ਹੱਥ ਲਾਇਆ ਜਾ ਕੇ ਤੇ ਉਹ ਬਿਲਕੁਲ ਗਰਮ ਸੀਗੇ ਜੀ ਜੀ ਤੇ ਉਹ ਘਟਨਾ ਨੇ ਬਿਲਕੁਲ ਖਤਮ ਕਰਤਾ ਮੈਨੂੰ। ਲਾਸਟ ਵਾਰੀ ਮਿਲਣਾ ਵੀ ਨਸੀਬ ਹੋਇਆ ਜੀ। ਮਾਂ-ਬਾਪ ਹੁੰਦੇ ਹੀ ਅਜਿਹੀ ਚੀਜ਼ ਨੇ ਕਿ ਬੱਚੇ ਲਈ ਕਦੇ ਵੀ ਮਾਂ-ਬਾਪ ਦਾ ਜਿਹੜਾ ਘਾਟਾ ਹੁੰਦਾ ਨਾ ਪੂਰਾ ਹੋਣ ਯੋਗ ਹੁੰਦਾ ਸਾਰੀ ਜ਼ਿੰਦਗੀ ਲਈ ਬੱਚਿਆਂ ਨੂੰ ਘਾਟ ਰੜਕਦੀ ਰਹਿੰਦੀ ਹੈ। ਬਿਲਕੁਲ ਵੀ ਭਾਜੀ ਨਾਲ ਵੀ ਅਜਿਹਾ ਵਾਪਰਿਆ। ਸੋ ਭਾਜੀ ਬਹੁਤ ਹੀ ਹਮਦਰਦੀ ਆ ਤੁਹਾਡੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਆ ਤੁਹਾਡੇ ਨਾਲ। ਸੋ ਪਰ ਜ਼ਿੰਦਗੀ ਦੇਖੋ ਚੱਲਣ ਦਾ ਨਾਂ ਹੀ ਜ਼ਿੰਦਗੀ ਚੱਲਦੀ ਰਹਿੰਦੀ ਆ ਕਿਉਂਕਿ ਜਿਸ ਤਨ ਲੱਗੀ ਸੋ ਤਨ ਜਾਣੇ ਹਨਾ। ਅੱਜ ਮੈਂ ਤੁਹਾਨੂੰ ਇੱਕ ਦੋਨਾਂ ਨੂੰ ਕੁਐਸਚਨ ਪੁੱਛਣਾ ਹੈ ਕਿ ਕਿਉਂਕਿ ਤੁਹਾਡਾ ਆਪਸ ਵਿੱਚ ਪਿਆਰ ਮੈਨੂੰ ਬਹੁਤ ਲੱਗ ਰਿਹਾ ਪਰ ਇੱਥੋਂ ਪਤਾ ਲੱਗਣਾ ਹੈ ਕਿ ਤੁਸੀਂ ਕਿੰਨਾ ਕੁ ਜਾਣਦੇ ਹੋ ਆਪਸ ਵਿੱਚ ਇੱਕ ਦੂਜੇ ਨੂੰ। ਬਾਬਾ ਜੀ ਪਹਿਲਾਂ ਤੁਸੀਂ ਦੱਸੋ ਕਿ ਭਾਜੀ ਦਾ ਫੇਵਰਿਟ ਕਲਰ ਕਿਹੜਾ? ਹਾਂਜੀ ਇਹਨਾਂ ਦਾ ਜੀ ਬਲੈਕ ਹੈ ਫੇਵਰਿਟ ਕਲਰ। ਅੱਜ ਇਹਨਾਂ ਨੇ ਬਲੈਕ ਪਾਇਆ ਕਿਤੇ ਦਾਦੀ ਨੇ ਕਿਹਾ ਹਮੇਸ਼ਾ ਸ਼ੁਰੂ ਤੋਂ ਹੀ ਬਲੈਕ ਕਾਲੀਆਂ ਗੱਡੀਆਂ ਪਸੰਦ ਆ ਕਾਲੇ ਕੱਪੜੇ ਪਸੰਦ ਆ। ਅੱਛਾ ਤੇ ਦਾਦੀ ਵਕੀਲ ਦਾ ਰੋਲ ਕੀਤਾ ਸੀ ਕਿ ਕਾਲਾ ਕੋਟ ਪਾਣਾ ਪੈਂਦਾ ਹੈ ਤੇ ਲੋ ਸਾਹਿਬ ਨੇ ਕਾਲਾ ਕੋਟ ਕਰਾ ਕੇ ਪਾਇਆ। ਅੱਛਾ ਤੇ ਭਾਬੀ ਦਾ ਦੱਸੋ? ਇਹਦਾ ਜੀ ਪਰਪਲ। ਇਹਦੇ ਕੋਲ 4-5 ਡਰੈਸਾਂ ਜਿਹੜੀਆਂ ਘਰੇ ਕਬਰਡ 'ਚ ਨੇ ਉਹ ਡਰੈਸਾਂ ਪਰਪਲ ਪਰਸ ਪਰਪਲ ਜੁੱਤੀਆਂ ਵੀ ਪਰਪਲ। ਅੱਜ ਤਾਂ ਹੀ ਇਹ ਸਪੈਸ਼ਲ ਆਪਦੀ ਡਰੈਸ ਪਰਪਲ ਲੈ ਕੇ ਆਈ ਹੈ। ਇਹ ਤਾਂ ਹੁਣ ਇਹਨਾਂ ਨੂੰ ਪੁੱਛਣਾ ਪੈਣਾ ਤੁੱਕਾ ਤਾਂ ਨਹੀਂ ਲਾ ਰਹੇ? ਨਹੀਂ ਜੀ ਨਹੀਂ ਕਿਉਂਕਿ ਤੁਸੀਂ ਕੱਪੜੇ ਪਰਪਲ ਪਾਏ ਨੇ ਐਕਚੁਅਲੀ ਪਰਪਲ ਕਲਰ ਹੈ ਤੁਹਾਡਾ। ਹਾਂਜੀ ਵੈਰੀ ਨਾਈਸ ਠੀਕ ਹੈ ਜੀ। ਅੱਛਾ ਬਾਜੀ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਕੁਐਸਚਨ ਹੋਰ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ ਸੰਘਰਸ਼ ਬਹੁਤ ਕੀਤਾ ਇੱਥੇ ਆ ਕੇ ਵੀ ਆਪਣੇ ਮੁਕਾਮ ਨੂੰ ਪਾਉਣ ਲਈ ਤੁਸੀਂ ਜਦੋਜਹਿਦ ਕੀਤੀ। ਸੋ ਅੱਜ ਦੇ ਮੁਕਾਮ ਤੋਂ ਤੁਸੀਂ ਖੁਸ਼ ਹੋ? ਬਿਲਕੁਲ ਸੈਟੀਸਫਾਈ ਹਾਂ ਜੀ ਪੂਰਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਮੇਰੀ ਮਾਂ ਨੇ ਮੇਰੇ ਲਈ ਦੁਆਵਾਂ ਬਹੁਤ ਕੀਤੀਆਂ ਉਹਨਾਂ ਨੇ ਪਾਠ ਬਹੁਤ ਕੀਤੇ ਆ ਹਨਾ ਬਹੁਤ ਜ਼ਿਆਦਾ ਮਤਲਬ ਉਹ ਧਾਰਮਿਕ ਬਿਰਤੀ ਵਾਲੇ ਸੀਗੇ ਤੇ ਉਹਨਾਂ ਨੂੰ ਡੈਡੀਕੇਟ ਮੈਂ 2 ਲਾਈਨਾਂ ਤੁਹਾਨੂੰ ਸੁਣਾਉਣਾ ਹਨਾ ਜੀ ਜੀ। ਮਾਂ ਮੇਰੀ ਦੇ ਟੇਕੇ ਮੱਥੇ ਕੰਮ ਮੇਰੇ ਆ ਗਏ ਬਾਪੂ ਦੇ ਦੁਲਾਰੇ ਫਿਰ ਦੁਨੀਆ ਤੇ ਛਾ ਗਏ। ਵਾਹ ਜੀ ਵਾਹ। ਹਾਂ ਕੀ ਪਤਾ ਸੀ ਕੰਮ ਮੇਰੇ ਇੰਨਾ ਨਾ ਕਮਾਉਣਗੇ ਸੋਚਿਆ ਨਹੀਂ ਸੀ ਕਦੇ ਆ ਵੀ ਦਿਨ ਆਉਣਗੇ ਸੋਚਿਆ ਨਹੀਂ ਸੀ ਕਦੇ। ਵੈਰੀ ਨਾਈਸ ਬਹੁਤ ਹੀ ਵਧੀਆ।
ਇੰਨਾ ਵਧੀਆ ਮਾਹੌਲ ਬਣਤਾ ਤੁਸੀਂ ਅੱਜ ਸਾਡੇ ਪ੍ਰੋਗਰਾਮ ਦਾ ਟਾਈਮ ਥੋੜਾ ਜਿਹਾ ਲੱਗਦਾ ਜ਼ਿਆਦਾ ਟੱਪ ਗਿਆ ਕਿਉਂਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਟਾਈਮ ਦਾ ਪਤਾ ਹੀ ਨਹੀਂ ਚੱਲਿਆ। ਹਾਂਜੀ ਬਿਲਕੁਲ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਇੰਡੋਜ਼ ਟੀਵੀ ਦੇ ਵਿਹੜੇ ਆ ਕੇ, ਕਿਉਂਕਿ ਮੈਨੂੰ ਲੱਗਦਾ ਵੀ ਇਹ ਕੋਈ ਇਦਾਂ ਇੰਟਰਵਿਊ ਨਹੀਂ ਸੀ ਜਿਵੇਂ ਆਪਾਂ ਪਰਿਵਾਰ 'ਚ ਬੈਠ ਕੇ ਗੱਲਾਂ ਕੀਤੀਆਂ, ਉਹੀ ਚੀਜ਼ ਸੀਗੀ। ਅੱਛਾ, ਜਾਂਦੇ ਜਾਂਦੇ ਕੋਈ ਮੈਸੇਜ ਸਾਡੇ ਦਰਸ਼ਕਾਂ ਦੇ ਲਈ? ਮੈਸੇਜ ਤਾਂ ਨਹੀਂ, ਬੇਨਤੀ ਹੈ ਵੀ ਜਿਹੜੇ ਸਾਡੇ ਸੰਯੁਕਤ ਪਰਿਵਾਰ ਟੁੱਟਦੇ ਜਾਂਦੇ ਨੇ ਹਨਾ, ਤੇ ਦੋਸਤੀਆਂ ਰਿਸ਼ਤੇ ਮਤਲਬ ਦੇ ਹੋ ਗਏ, ਤੇ ਉਹਨਾਂ ਵਾਸਤੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਵੀ ਜੇ ਇਕੱਠੇ ਰਹੀਏ, ਜਿਵੇਂ ਕਿਸਾਨਾਂ ਨੇ ਸਾਡਿਆਂ ਨੇ ਸੰਘਰਸ਼ ਕੀਤਾ, ਇਕੱਠੇ ਹੋ ਕੇ ਲੜਾਈ ਲੜੇ ਆ, ਤੇ ਪਰਿਵਾਰਾਂ 'ਚ ਵੀ ਭੈਣ ਭਾਈਆਂ 'ਚ ਵੀ ਪਿਆਰ ਖਤਮ ਹੁੰਦਾ ਜਾਂਦਾ, ਇਹਨੂੰ ਆਪਾਂ ਬਹੁਤ ਸੋਚਣ ਦੀ ਲੋੜ ਹੈ। ਤੇ ਉਹਦੇ ਵਾਸਤੇ ਸਰਬਜੀਤ ਵੀਰੇ ਨੇ 4 ਲਾਈਨਾਂ ਲਿਖੀਆਂ, ਮੇਰੇ ਨਵੇਂ ਗਾਣੇ 'ਚ ਆ ਰਹੀਆਂ ਨੇ। ਹੁੰਦੇ ਇੱਕ ਅਤੇ ਇੱਕ ਨੇ 11 ਨਾ ਕੱਲਿਆਂ ਨੂੰ ਕੋਈ ਪੁੱਛਦਾ, ਹੁੰਦਾ ਹਵਾ ਦੇ ਹਵਾਲੇ ਪੱਤਾ ਮਿੱਤਰੋ ਵੀ ਜਿਹੜਾ ਰੁੱਖ ਨਾਲੋਂ ਟੁੱਟਦਾ। ਹੁੰਦੇ ਇੱਕ ਅਤੇ ਇੱਕ ਨੇ 11 ਨਾ ਕੱਲਿਆਂ ਨੂੰ ਕੋਈ ਪੁੱਛਦਾ, ਹੁੰਦਾ ਹਵਾ ਦੇ ਹਵਾਲੇ ਪੱਤਾ ਮਿੱਤਰੋ ਵੀ ਜਿਹੜਾ ਰੁੱਖ ਨਾਲੋਂ ਟੁੱਟਦਾ। ਸਦਾ ਏਕੇ ਵਿੱਚ ਰਹੋ ਸੋਹੀ ਬੱਝ ਕੇ ਤੇ ਜੜਾ ਨਾ ਸੰਬੰਧ ਰੱਖਿਓ, ਮੁੱਲ ਮਿਹਨਤਾਂ ਦੇ ਪੈਣਗੇ ਜ਼ਰੂਰ ਤੁਸੀਂ ਹੌਸਲੇ ਬੁਲੰਦ ਰੱਖਿਓ। ਉਹ ਮੁੱਲ ਮਿਹਨਤਾਂ ਦੇ ਪੈਣਗੇ ਜ਼ਰੂਰ ਤੁਸੀਂ ਹੌਸਲੇ ਬੁਲੰਦ ਰੱਖਿਓ। ਥੈਂਕ ਯੂ ਸੋ ਮਚ ਰਾਜਦੀਪ ਲਾਲੀ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦਰਸ਼ਕੋ ਤੁਸੀਂ ਵੀ ਆਪਣੇ ਹੌਸਲੇ ਬੁਲੰਦ ਰੱਖਿਓ। ਸਾਡੇ ਪ੍ਰੋਗਰਾਮ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਹੈ। ਨਵੇਂ ਐਪੀਸੋਡ ਦੇ ਨਾਲ ਜਲਦ ਮੁਲਾਕਾਤ ਹੋਵੇਗੀ, ਤਦ ਤੱਕ ਲਈ ਰੱਬ ਰਾਖਾ।